ਜਿਹੜੇ ਦੌਰ ਦਾ ਹੂਆ ਬਣਾ ਕੇ ਐਨਐਸਏ ਲਾ ਰਹੇ ਆ ਉਸ ਦੌਰ ਦੇ ਵਿੱਚ ਤੁਸੀਂ ਪਿੰਡ ਪਿੰਡ ਚਲੇ ਜਾਓ, ਕਿਸੇ ਪਿੰਡ ਇੱਕ ਮੁੰਡਾ ਸ਼ਹੀਦ ਹੋਇਆ, ਕਿਸੇ ਪਿੰਡ ਦੋ, ਕਈਆਂ ਪਿੰਡਾਂ ਦੇ ਵਿੱਚ ਕੋਈ ਵੀ ਨਹੀਂ। ਤੇ ਆ ਜਿਹੜਾ ਦੌਰ ਇਹਨਾਂ ਸਰਕਾਰਾਂ ਨੇ ਚਲਾਇਆ ਚਿੱਟੇ ਦਾ ਦੌਰ, ਤੁਸੀਂ ਕੋਈ ਵੀ ਪਿੰਡ, ਮੈਂ ਕਹਿੰਦਾ ਵੀ ਤੁਸੀਂ ਹਰੇਕ ਪਿੰਡ ਦੇ ਵਿੱਚ ਚਲੇ ਜਾਓ, 10 ਤੋਂ 15 ਨਹੀਂ ਤਾਂ ਜ਼ਿਆਦਾ ਗਿਣਤੀ ਹੋਊਗੀ ਵੀ ਇੰਨੇ ਮੁੰਡੇ ਚਿੱਟੇ ਨੇ ਮਾਰਤੇ। ਇਹਨਾਂ ਨੂੰ ਲੱਗਦਾ ਵਾ ਵੀ ਜੇ ਅਮਰਤਪਾਲ ਪੰਜਾਬ ਆਉਂਦਾ ਨਾ, ਉਹਦੀ ਪੰਜਾਬ ਆਉਣ ਦੀ ਖਬਰ ਹੀ, ਭਾਵੇਂ ਉਹ ਫੋਟੋ ਵੀਡੀਓ ਕੋਈ ਨਾ ਆਵੇ, ਉਹਦਾ ਕੋਈ ਬੋਲ ਨਾ ਆਵੇ, ਕੁਛ ਨਾ ਉਹਨੂੰ ਦਿਖੇ ਨਾ, ਪੰਜਾਬ ਆਉਣ ਦੀ ਜਿਹੜੀ ਉਹਦੀ ਖਬਰ ਆ ਨਾ ਵੀ ਭਾਈ ਅਮਰਤਪਾਲ ਨੂੰ ਜਿੱਦਣ ਖਬਰ ਆ ਗਈ ਵੀ ਡਿਬਰੂਗੜ੍ਹ ਤੋਂ ਪੰਜਾਬ ਲੈ ਆਂਦਾ ਹੈ, ਤੇ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਲਹਿਰ ਚੱਲੂਗੀ ਵੀ ਪਿੰਡ ਪਿੰਡ ਦੇ ਵਿੱਚ ਜਿਹੜਾ ਵੋਟ ਬੈਂਕ ਆ ਭਾਈ ਅਮਰਤਪਾਲ ਦੇ ਨਾਲ ਖੜਾ ਹੋ ਜਾਊਗਾ। ਇਸ ਚੀਜ਼ ਦਾ ਇਹਨਾਂ ਨੂੰ ਡਰ ਆ। ਹੋਰ ਇਹਨਾਂ ਨੂੰ ਬਲਾਤਕਾਰੀਆਂ ਤੋਂ ਨਹੀਂ ਡਰ ਆ ਰਿਹਾ, ਇਹਨਾਂ ਨੂੰ ਗੈਂਗਸਟਰਾਂ ਤੋਂ ਨਹੀਂ ਡਰ ਆ ਰਿਹਾ। ਫਿਰ ਜਿਹੜੇ ਬੰਦੇ ਨੂੰ ਜਿਹਨੇ ਆਣ ਕੇ ਅੰਮ੍ਰਿਤ ਛਕਾਇਆ, ਜਿਹੜੇ ਬੰਦੇ ਨੂੰ ਆਪਣਾ ਜਥੇਦਾਰ ਮੰਨ ਲਿਆ ਨੌਜਵਾਨਾਂ ਨੇ, ਉਸ ਬੰਦੇ ਤੋਂ ਕਾਹਦਾ ਡਰ ਆ ਰਿਹਾ? ਇਹਦਾ ਮਤਲਬ ਵੀ ਇਹ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੇ। ਇਹ ਨਹੀਂ ਚਾਹੁੰਦੇ ਵੀ ਪੰਜਾਬ ਦੇ ਨੌਜਵਾਨ ਦਮਾਲੇ ਬੰਨਣ, ਪੰਜਾਬ ਦੇ ਨੌਜਵਾਨ ਦਾੜੇ ਰੱਖਣ, ਪੰਜਾਬ ਦੇ ਨੌਜਵਾਨ ਗਾਤਰੇ ਪਾਉਣ। ਇਹ ਚਾਹੁੰਦੇ ਆ ਵੀ ਉਹ ਸਿਰ ਮੂੰਹ ਬਣਾ ਕੇ ਆਪਣੇ ਮਾਵਾਂ ਦੇ ਕੰਨਾਂ 'ਚੋਂ ਵਾਲੀਆਂ ਖਿੱਚਦੇ ਫਿਰਨ, ਭੜੋਲਿਆਂ 'ਚੋਂ ਦਾਣੇ ਕੱਢਦੇ ਫਿਰਨ ਤੇ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਡਿੱਗੇ ਫਿਰਨ। ਉਹ ਅਜਨਾਲੇ ਵਾਲੇ ਘਟਨਾਕ੍ਰਮ ਨੂੰ ਇੱਕ ਬਹਾਨਾ ਬਣਾਇਆ ਗਿਆ ਵਾ। ਭਾਵੇਂ ਤੁਸੀਂ ਉਹਨੂੰ ਆਪਣੀ ਨਜ਼ਰ 'ਚ ਗਲਤ ਗਿਣ ਲਓ, ਜੇ ਉਹ ਗਲਤ ਵੀ ਆ ਨਾ ਤੇ ਉਹਦੀ ਸਜ਼ਾ ਐਨਐਸਏ ਥੋੜ੍ਹੀ ਹੈ। ਕਿ ਸਾਨੂੰ ਇਹਨਾਂ ਦੇ ਸੰਵਿਧਾਨ ਤੇ, ਸਾਨੂੰ ਇਹਨਾਂ ਦੇ ਕਾਨੂੰਨ ਤੇ ਰੱਤਾ ਭਰ ਵੀ ਯਕੀਨ ਨਹੀਂ, ਕਿਉਂਕਿ ਇਹ ਅੱਖਾਂ ਮੀਟ ਕੇ ਆਪਣੀ ਜਿੰਨੀ ਧੱਕੇਸ਼ਾਹੀ ਹੋ ਸਕਦੀ ਆ ਉਨੀ ਸਿੱਖਾਂ ਦੇ ਨਾਲ ਕਰਦੇ ਆ, ਸਿੱਖ ਕੈਦੀਆਂ ਦੇ ਨਾਲ ਕਰਦੇ ਆ, ਸਾਡੇ ਬੰਦੀ ਸਿੰਘਾਂ ਦੇ ਨਾਲ ਕਰਦੇ ਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਵਾਰਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਉੱਪਰ ਤਕਰੀਬਨ 3 ਵਾਰ ਐਨਐਸਏ ਲੱਗ ਚੁੱਕਾ ਹੈ। ਹਾਲ ਦੇ ਵਿੱਚ ਵੀ ਬਹੁਤ ਸਾਰੀਆਂ ਕਨਸੂਆਂ ਨੇ ਕਿ ਜਿਹੜਾ ਐਨਐਸਏ ਹੈ ਚੌਥੀ ਵਾਰ ਦਾ, ਉਹਨੂੰ ਸੈਂਟਰ ਸਰਕਾਰ ਹਟਾਉਣ ਜਾ ਰਹੀ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਤੇ ਦੂਜੀ ਤਰਫ ਪੰਜਾਬ ਸਰਕਾਰ ਦੇ ਵੱਲੋਂ ਇੱਕ ਇਸ ਮਾਮਲੇ ਦੇ ਵਿੱਚ ਵੱਡਾ ਰੁਖ ਅਪਣਾਉਂਦਿਆਂ ਹੋਇਆਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ। ਤਾਂ ਖਾਸ ਤੌਰ ਤੇ ਸੈਂਟਰ ਸਰਕਾਰ ਦੇ ਵੱਲੋਂ ਤੇ ਹਾਈ ਕੋਰਟ ਦੇ ਵੱਲੋਂ ਇਹ ਡਿਮਾਂਡ ਕੀਤੀ ਗਈ ਹੈ ਕਿ ਅਮਰਤਪਾਲ ਸਿੰਘ ਤੋਂ ਪੰਜਾਬ ਦੇ ਵਿੱਚ ਖਤਰਾ ਹੈ ਤਾਂ ਉਹਨਾਂ ਨੂੰ ਡਿਬਰੂਗੜ੍ਹ ਦੇ ਵਿੱਚ ਹੀ ਰੱਖਿਆ ਜਾਵੇ, ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਨਾ ਕੀਤਾ ਜਾਵੇ। ਇਸੇ ਤਮਾਮ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਵਾਰਸ ਪੰਜਾਬ ਦੇ ਨੌਜਵਾਨ, ਵਾਰਸ ਪੰਜਾਬ ਦੇ ਬੁਲਾਰੇ ਸਾਡੇ ਨਾਲ ਹੈ। ਗੱਲਬਾਤ ਕਰਦੇ ਹਾਂ ਰਜਿੰਦਰ ਸਿੰਘ ਆ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਬਾਈ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਦੇਖਦੇ ਹੋ ਜਿਹੜਾ ਪੰਜਾਬ ਸਰਕਾਰ ਨੇ ਹਾਲ ਦੇ ਵਿੱਚ ਡਿਸੀਜਨ ਲਿਆ ਹੈ, ਹਾਈ ਕੋਰਟ ਦਾ ਰੁਖ ਕੀਤਾ ਹੈ ਅਮਰਤਪਾਲ ਸਿੰਘ ਦੇ ਸੰਬੰਧ ਵਿੱਚ, ਜਿਹੜਾ ਇਹ ਤਮਾਮ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਪੰਜਾਬ ਨੂੰ ਖਤਰਾ ਆ, ਇੱਦਾਂ ਦਾ ਬਹੁਤ ਸਾਰਾ ਕੁਝ ਵਾਪਰ ਸਕਦਾ, ਪੰਜਾਬ 'ਚ ਸ਼ਿਫਟ ਨਾ ਕੀਤਾ ਜਾਵੇ, ਕੀ ਮੰਨਦੇ ਹੋ ਜੀ? ਦੇਖੋ ਜੀ, ਸਭ ਤੋਂ ਪਹਿਲਾਂ ਤੇ ਜਦੋਂ ਖਡੂਰ ਸਾਹਿਬ ਤੋਂ ਐਮਪੀ ਇਲੈਕਸ਼ਨ ਲੜਿਆ ਜਾਂਦਾ ਵਾ ਭਾਈ ਸਾਹਿਬ ਵੱਲੋਂ, ਉਦੋਂ ਜਿਹੜੀ ਇਹ ਪੰਜਾਬ ਤੇ ਕਾਬਜਾ ਸੱਤਾ ਤੇ ਆਮ ਆਦਮੀ ਪਾਰਟੀ, ਇਹਨਾਂ ਦਾ ਵੀ ਇੱਕ ਕੈਂਡੀਡੇਟ ਹੁੰਦਾ ਵਾ, ਕਾਂਗਰਸ ਦਾ ਵੀ ਕੈਂਡੀਡੇਟ ਹੁੰਦਾ ਵਾ, ਅਕਾਲੀ ਦਲ ਬਾਦਲ ਦਲ ਦਾ ਵੀ ਕੈਂਡੀਡੇਟ ਹੁੰਦਾ ਵਾ। ਉਹਨਾਂ ਸਾਰਿਆਂ ਨੂੰ ਛੱਡ ਕੇ ਜੇਕਰ 4 ਲੱਖ ਵੋਟ ਭੁਗਤਦੀ ਆ ਜਾਂ ਪੰਜਾਬ ਦਾ 4 ਲੱਖ ਬੰਦਾ ਭੁਗਤਦਾ ਵਾ, ਉਹ ਭਾਈ ਅਮਰਤਪਾਲ ਦੇ ਹੱਕ 'ਚ ਭੁਗਤਦਾ ਵਾ ਵੀ ਭਾਈ ਸਾਹਿਬ ਨੂੰ 4 ਲੱਖ ਵੋਟ ਪੈਂਦੀ ਆ, 2 ਲੱਖ ਤੋਂ ਉੱਪਰ ਦੀ ਜਿਹਦੀ ਲੀਡ ਹੁੰਦੀ ਆ। ਹੁਣ ਐਨਐਸਏ ਦਾ ਮਤਲਬ ਜਿਹੜਾ ਮੋਟਾ ਆਪਾਂ ਨੂੰ ਪਤਾ ਵਾ ਵੀ ਇਸ ਬੰਦੇ ਤੋਂ ਸਮਾਜ ਨੂੰ ਖਤਰਾ ਵਾ, ਸਮਾਜ ਦੇ ਲੋਕਾਂ ਨੂੰ ਖਤਰਾ ਵਾ, ਦੇਸ਼ ਨੂੰ ਖਤਰਾ ਵਾ। ਹੁਣ ਦੇਸ਼ ਲੋਕਾਂ ਦੇ ਨਾਲ ਆ, ਦੇਸ਼ ਆ ਪ੍ਰਜਾ ਦੇ ਨਾਲ, ਤੇ ਉਹ ਲੋਕ ਭਾਈ ਅਮਰਤਪਾਲ ਦੇ ਹੱਕ 'ਚ ਭੁਗਤ ਰਹੇ ਆ। ਖਡੂਰ ਸਾਹਿਬ ਹਲਕੇ 'ਚੋਂ ਐਡੀ ਵੱਡੀ ਲੀਡ ਮਿਲੀ ਆ, ਉੱਥੇ ਐਨਐਸਏ ਲਾਉਣੀ ਨਹੀਂ ਬਣਦੀ। ਚਲੋ ਜੇ ਤੁਸੀਂ ਲਾਈ ਆ, ਹੁਣ ਇਹ ਕਹਿੰਦੇ ਆ ਵੀ ਜੇਕਰ ਐਨਐਸਏ ਟੁੱਟਦੀ ਹੈ ਤਾਂ ਉਹਨੂੰ ਰੱਖਿਆ ਡਿਬਰੂਗੜ੍ਹ ਜਾਵੇ। ਵੇਖੋ ਵੀ ਕਿੱਡੇ ਕਿੱਡੇ ਕ੍ਰਿਮੀਨਲ ਗੈਂਗਸਟਰ ਬੰਦੇ ਜਿਨ੍ਹਾਂ ਨੇ ਰੇਪ ਕੀਤੇ ਹੋਏ ਆ, ਬਲਾਤਕਾਰੀ ਬੰਦੇ ਪੰਜਾਬ ਦੀਆਂ ਜੇਲ੍ਹਾਂ 'ਚ, ਕੀ ਗੱਲ ਉਹਨਾਂ ਤੋਂ ਇਹਨਾਂ ਨੂੰ ਖਤਰਾ ਨਹੀਂ? ਉਹ ਬਲਾਤਕਾਰੀਆਂ ਨੂੰ ਇਹ ਸਾਲ ਦੇ ਵਿੱਚ 4-4 ਵਾਰੀ ਪੈਰੋਲ ਵੀ ਦੇ ਦਿੰਦੇ ਆ, ਉਹ ਫੇਰ ਆਉਂਦੇ ਆ, ਉਹ ਇਹਨਾਂ ਦੀਆਂ ਵੋਟਾਂ ਜਾਣ ਕੇ ਪ੍ਰਚਾਰ ਕਰਦੇ ਆ ਕਿ
ਜਿਹੜੇ ਬੰਦੇ ਇਹਨਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਆ, ਜਾਂ ਸਮਝ ਲਓ ਕਹਿ ਲਓ ਵੀ ਦੇਸ਼ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਆ, ਉਹਨਾਂ ਬੰਦਿਆਂ ਨੂੰ ਪੈਰੋਲ ਦੇ ਦੇ ਕੇ ਬਾਹਰ ਕੱਢਦੇ। ਕੀ ਗੱਲ, ਇਹਨਾਂ ਨੂੰ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਾਹਲੀਆਂ ਪਿਆਰੀਆਂ ਨਹੀਂ? ਅੰਮ੍ਰਿਤ ਛਕਾਉਣਾ ਜ਼ਿਆਦਾ ਖਤਰਾ ਹੋ ਗਿਆ, ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਜ਼ਿਆਦਾ ਖਤਰਾ ਹੋ ਗਿਆ, ਤੇ ਬਲਾਤਕਾਰ ਜ਼ਿਆਦਾ ਵੱਡਾ ਖਤਰਾ ਕਿ ਗੈਂਗਸਟਰੀ ਜ਼ਿਆਦਾ ਵੱਡਾ ਖਤਰਾ? ਉਹ ਬੰਦੇ ਤੇ ਸਾਰੇ ਪੰਜਾਬ ਦੀਆਂ ਜੇਲ੍ਹਾਂ 'ਚ ਆ, ਉਹ ਪੈਰੋਲਾਂ ਤੇ ਵੀ ਆਉਂਦੇ ਆ। ਜਿਹੜਾ ਬੰਦਾ ਅੰਮ੍ਰਿਤ ਛਕਾਉਂਦਾ ਸੀ, ਜਿਹੜੇ ਬੰਦੇ ਮਗਰ 4 ਲੱਖ ਬੰਦਾ ਭੁਗਤ ਗਿਆ ਪੰਜਾਬ ਦਾ, ਜਿਹੜੇ ਬੰਦੇ ਨੇ ਨਸ਼ਿਆਂ ਦੀ ਦਲਦਲ 'ਚੋਂ ਕੱਢਿਆ, ਜਿਹੜੇ ਬੰਦੇ ਮਗਰ ਮਾਵਾਂ ਰੋਂਦੀਆਂ ਸੀ ਵੀ ਕਾਸ਼ 2 ਮਹੀਨੇ ਪਹਿਲਾਂ ਅੰਮ੍ਰਿਤਪਾਲ ਆ ਜਾਂਦਾ। ਸੋਸ਼ਲ ਮੀਡੀਆ ਤੇ ਵੀਡੀਓ ਤੁਸੀਂ ਵੀ ਦੇਖਦੇ ਜੇ ਵੀ ਮਾਤਾਵਾਂ ਦੀਆਂ ਇਦਾਂ ਦੀਆਂ ਵੀਡੀਓ ਆਉਂਦੀਆਂ ਵੀ ਜੇ 2 ਮਹੀਨੇ 2.5 ਮਹੀਨੇ ਪਹਿਲਾਂ ਅੰਮ੍ਰਿਤਪਾਲ ਪੰਜਾਬ ਆਉਂਦਾ ਤੇ ਸਾਡਾ ਪੁੱਤ ਬਚ ਜਾਣਾ ਹੈ, ਜਿਨ੍ਹਾਂ ਦੇ ਪੁੱਤ ਨਸ਼ੇ ਦੇ ਰਾਹੀਂ ਇਸ ਦਲਦਲ ਦੇ ਵਿੱਚ ਪੈ ਕੇ ਫਸ ਗਏ। ਹੁਣ ਕੱਲ ਦੀ ਗੱਲ ਆ ਵੀ ਵਿਸਾਖੀ ਕਾਨਫਰੰਸ ਹੁੰਦੀ ਹੈ ਤਲਵੰਡੀ ਸਾਬੋ, ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਕ ਇਤਿਹਾਸਕ ਕਾਨਫਰੰਸ ਬਣ ਗਈ। ਉੱਥੇ ਵਿਰੋਧੀ ਧਿਰਾਂ ਨੇ ਵੀ ਕਹਿਤਾ ਵੀ ਵਾਰਸ ਪੰਜਾਬ ਦੇ ਜਥੇਬੰਦੀਆਂ ਨੇ ਜਿਹੜਾ ਇਕੱਠ ਕਰਤਾ, ਰਿਕਾਰਡ ਤੋੜ ਇਕੱਠ ਸੀ। ਜਿਹੜੇ ਬੰਦੇ ਦੇ ਮਗਰ ਝੰਡੇ ਚੁੱਕ ਕੇ, ਜਿਹੜੇ ਬੰਦੇ ਦੇ ਮਗਰ ਕੋਲੋਂ ਪੈਟਰੋਲ ਡੀਜ਼ਲ ਫੂਕ ਕੇ ਆਪਦੀਆਂ ਗੱਡੀਆਂ ਭੰਨ ਕੇ ਪੰਜਾਬ ਦਾ ਮੁਲਕ ਆ ਰਿਹਾ ਕਾਨਫਰੰਸ ਦੇ ਵਿੱਚ, ਪੰਜਾਬ ਦਾ ਮੁਲਕ ਇੱਕ ਲਹਿਰ ਖੜੀ ਕਰ ਰਿਹਾ ਵਾ, ਉਸ ਬੰਦੇ ਤੋਂ ਦੇਸ਼ ਨੂੰ ਕੀ ਖਤਰਾ ਹੋ ਸਕਦਾ? ਪਹਿਲਾਂ ਤਾਂ ਮੈਂ ਇਹ ਪੁੱਛਦਾ, ਪੰਜਾਬ ਨੂੰ ਕੀ ਖਤਰਾ ਹੋ ਸਕਦਾ? ਜਿਹੜਾ ਬੰਦਾ ਪੰਜਾਬ ਲਈ ਆਪਦਾ ਕਾਰੋਬਾਰ, ਆਪਦਾ ਬਿਜ਼ਨਸ ਛੱਡ ਕੇ ਦੁਬਈ ਤੋਂ ਉਤਰਦਾ ਇੱਥੇ ਆਉਂਦਾ, ਜਿਹੜੇ ਬੰਦੇ ਨੇ ਆਣ ਕੇ ਉਹਨੂੰ ਆਪਾਂ ਕੋਈ ਤਨਖਾਹ ਥੋੜ੍ਹਾ ਦਿੰਦੇ ਹਾਂ ਵੀ ਤੂੰ ਪੰਜਾਬ ਸਰਕਾਰ ਨੇ ਕੋਈ ਤਨਖਾਹ ਥੋੜ੍ਹਾ ਦਿੱਤੀ ਵੀ ਅੰਮ੍ਰਿਤਪਾਲ ਸਿੰਘ ਸਾਡੇ ਤੋਂ ਨਸ਼ੇ ਨਹੀਂ ਛਡਾਏ ਜਾਂਦੇ, ਆ ਤੇਰੀ ਇੰਨੀ ਮਹੀਨੇ ਬੱਧੀ ਤਨਖਾਹ ਹੀ, ਤੂੰ ਆ ਕੇ ਪੰਜਾਬ ਦੀ ਨੌਜਵਾਨੀ ਦੇ ਨਸ਼ੇ ਛਡਾ ਦੇ। ਉਹਨੇ ਆਣ ਕੇ ਇੱਕ ਸੇਵਾ ਤੌਰ 'ਤੇ, ਇੱਕ ਆਪਦਾ ਪੰਜਾਬ ਦਾ ਨਾਗਰਿਕ ਹੋਣ ਦੇ ਤੌਰ 'ਤੇ, ਪੰਜਾਬ ਦਾ ਦਰਦ ਹੀ ਉਹਦੇ ਅੰਦਰ, ਉਹਨੇ ਫਰਜ਼ ਨਿਭਾਇਆ ਆ ਕੇ ਨੌਜਵਾਨਾਂ ਨੂੰ। ਵੇਖੋ ਵੀ ਇਹ ਬੰਦੇ ਨੂੰ ਇੱਕ ਗੁਰੂ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੁੰਦੀ ਹੈ। ਆਪਾਂ ਵੀ ਜ਼ੋਰ ਲਾਉਂਦੇ ਹਾਂ, ਤੁਸੀਂ ਵੀ ਜ਼ੋਰ ਲਾਉਂਦੇ ਜੇ, ਹਰੇਕ ਪੰਜਾਬ ਦਾ ਭਲਾ ਚਾਹੁੰਦਾ, ਪਰ ਜਿਹਦੇ ਆਖੇ, ਜਿਹਦੇ ਜ਼ਬਾਨ ਦੇ ਵਿੱਚ ਕੋਈ ਇਦਾਂ ਦੇ ਬੋਲ ਨਿਕਲਣੇ ਵੀ ਨੌਜਵਾਨੀ ਉਹਦਾ ਕਹਿਣਾ ਮੰਨਦੀ ਸੀ, ਨੌਜਵਾਨੀ ਨੇ ਜਾ ਕੇ ਨਸ਼ੇ ਛੱਡੇ, ਹਜੇ ਹਜ਼ਾਰਾਂ ਇਦਾਂ ਦੇ ਮਿਲ ਜਾਂਦੇ ਆ। ਸਾਨੂੰ ਅੱਜ ਅਸੀਂ ਚੰਡੀਗੜ੍ਹ ਆ ਰਹੇ ਹਾਂ ਇੱਥੇ, ਤੇ ਰਸਤੇ ਦੇ ਵਿੱਚ 7-8 ਨੌਜਵਾਨ ਮਿਲੇ ਜਿਨ੍ਹਾਂ ਨੇ ਦਸਤਾਨਾ ਬੰਨੀਆਂ ਹੈ। ਸਾਡੇ ਨਾਲ ਕੁਦਰਤੀ ਗੱਲਬਾਤ ਹੋਈ, ਸਾਨੂੰ ਉਹਨਾਂ ਨੇ ਪਹਿਚਾਣਿਆ। ਅਸੀਂ ਪੁੱਛਿਆ ਤਾਂ ਕਹਿੰਦੇ ਵੀ ਭਾਈ ਅੰਮ੍ਰਿਤਪਾਲ ਤੋਂ ਪ੍ਰਭਾਵਿਤ ਹੋ ਕੇ ਅਸੀਂ ਅੰਮ੍ਰਿਤ ਛਕਿਆ। ਮੈਂ ਕਹਿੰਦਾ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ, ਹਰ ਸ਼ਹਿਰ, ਹਰ ਕਸਬੇ, ਹਰ ਜ਼ਿਲ੍ਹੇ ਦੇ ਵਿੱਚ ਇਦਾਂ ਦੇ ਨੌਜਵਾਨ ਬੈਠੇ ਆ ਵੀ ਜਿਹੜੇ ਭਾਈ ਅੰਮ੍ਰਿਤਪਾਲ ਤੋਂ ਪ੍ਰਭਾਵਿਤ ਹੋ ਕੇ, ਜਿਨ੍ਹਾਂ ਨੇ ਕੇਸ ਦਾੜਾ ਰੱਖਿਆ, ਜਿਨ੍ਹਾਂ ਨੇ ਦਮਾਲੇ ਸਜਾਏ ਆ, ਵੀ ਉਹ ਬਿਨਾਂ ਕਿਸੇ ਲਾਲਚ ਦੇ ਪੰਜਾਬ ਦੇ ਉਹਨੇ ਆਣ ਕੇ ਕੰਮ ਕੀਤਾ। ਪਰ ਇਹਨਾਂ ਦੀ ਕੁਰਸੀ, ਜਿਹੜਾ ਕਿ ਫਰਜ਼ ਤੇ ਇਹਨਾਂ ਦਾ ਬਣਦਾ ਸੀ ਵੀ ਨਸ਼ੇ ਛਡਾਉਣੇ, ਪਰ ਇਸੇ ਕੁਰਸੀ ਨੇ ਆ ਕੇ ਲੱਤ ਡਾਈ, ਉਹਦੇ ਤੇ NSA ਲਾਤੀ, ਬਿਲਕੁਲ ਨਜਾਇਜ਼ ਕੀਤਾ। ਉੱਥੇ ਫਿਰ ਪੰਜਾਬ ਦੇ ਲੋਕਾਂ ਨੇ ਧਰਨੇ ਵੀ ਲਾਏ। ਇੱਕ ਪਾਸੇ ਤੇ ਪੰਜਾਬ ਸਰਕਾਰ ਜਦੋਂ ਮੀਡੀਆ ਵਾਲੇ ਸਵਾਲ ਕਰਦੇ ਕਿ NSA ਦੇ ਬਾਬਤ, ਤਾਂ ਪੰਜਾਬ ਸਰਕਾਰ ਦੇ ਬਹੁਤ ਸਾਰੇ ਲੀਡਰਾਂ ਦੀ ਇਹ ਟਿੱਪਣੀ ਹੈ ਕਿ ਅਸੀਂ ਨਹੀਂ ਅੰਮ੍ਰਿਤਪਾਲ ਸਿੰਘ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਡਿਸੀਜਨ ਲਿਆ, ਸੈਂਟਰ ਸਰਕਾਰ ਨੇ ਲਿਆ ਹੈ। ਮੀਡੀਆ ਦੇ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਜਾਂਦਾ ਹੈ, ਉਹ ਕਹਿੰਦੇ ਨੇ ਕਿ ਇਹ ਕਾਨੂੰਨੀ ਮਾਹਰ ਦੱਸ ਸਕਦੇ ਆ, ਇਹ ਕਾਨੂੰਨ ਦੀ ਪ੍ਰਣਾਲੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਤਾਂ ਦੂਜੇ ਪਾਸੇ ਫਿਰ ਪੰਜਾਬ ਸਰਕਾਰ ਨੇ ਡਾਇਰੈਕਟ ਹੀ ਕਿਉਂ ਲਿਖ ਕੇ ਦੇ ਦਿੱਤਾ, ਜਾਂ ਹਾਈ ਕੋਰਟ ਦਾ ਰੁਖ ਕਰ ਲਿਆ, ਜਾਂ ਗ੍ਰਹਿ ਮੰਤਰਾਲੇ ਦੇ ਕੋਲ ਅਪਰੋਚ ਕਰ ਲਈ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਨਾਲ ਸ਼ਿਫਟ ਕੀਤਾ ਜਾਵੇ? ਮੈਂ ਕਹਿੰਦਾ ਜੀ, ਭਗਵੰਤ ਮਾਨ ਨਾ ਪਹਿਲਾਂ ਸਿਆਸਤ 'ਚ ਆਉਣ ਤੋਂ ਪਹਿਲਾਂ ਡਰਾਮੇ ਕਰਦਾ ਹੁੰਦਾ ਸੀ, ਡਰਾਮੇ ਬਣਾਉਂਦਾ ਸੀ, ਤੇ ਉਹ ਡਰਾਮੇ ਅੱਜ ਕਰ ਰਿਹਾ ਵਾ। ਜਿੱਦਣ ਅੰਮ੍ਰਿਤਪਾਲ ਗ੍ਰਿਫਤਾਰ ਹੁੰਦਾ ਉੱਥੋਂ ਰੋਡੇ ਪਿੰਡ ਤੋਂ, ਉਦੋਂ ਤੇ ਭਗਵੰਤ ਮਾਨ ਅੱਧੀ ਰਾਤ ਨੂੰ ਲਾਈਵ ਹੋ ਕੇ ਕਹਿੰਦਾ ਵਾ ਵੀ ਅਸੀਂ ਇੱਕ ਬਹੁਤ ਵੱਡਾ ਸਕਸੈਸਫੁਲ ਸਾਡਾ ਆਪਰੇਸ਼ਨ ਰਿਹਾ, ਵੀ ਬੜੀ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ, ਵੀ ਜਿਹੜਾ ਬੰਦਾ ਪੰਜਾਬ ਦੇ ਪੁੱਤ ਮਰਵਾ ਰਿਹਾ ਸੀ, ਜਿਹੜਾ ਬੰਦਾ ਪੰਜਾਬ ਦੀ ਨੌਜਵਾਨੀ ਮਰਵਾ ਰਿਹਾ ਸੀ, ਸਿਰ ਮੰਗਦਾ ਸੀ, ਉਹ ਅਸੀਂ ਅੱਜ ਫੜ ਲਿਆ ਵਾ। ਉਹ ਪੱਤਰਕਾਰ ਉਹਨੂੰ ਪੁੱਛਦੇ ਆ ਵੀ ਕੀ ਗੱਲ ਹੋਈ, ਤੇ ਕਹਿੰਦਾ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਉਹ ਫਲਾਨੀ ਜਗ੍ਹਾ ਗੁਰੂ ਘਰ ਰੋਡੇ ਆ ਰਿਹਾ ਵਾ, ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਵਾ, ਆਪਣੀ ਟੀਮਾਂ ਭੇਜੀਆਂ ਤੇ ਅਸੀਂ ਜਾ ਕੇ ਫੜ ਲਿਆ। ਉੱਥੇ ਸ਼ਰੇਆਮ ਭਗਵੰਤ ਮਾਨ ਮੰਨਦਾ ਵਾ ਵੀ ਉਸ ਬੰਦੇ ਤੇ ਕਾਰਵਾਈ ਮੈਂ ਕੀਤੀ ਆ, ਪੰਜਾਬ ਸਰਕਾਰ ਨੇ ਕੀਤੀ ਆ, ਮੁੱਖ ਮੰਤਰੀ ਲਾਈਵ ਹੋ ਕੇ ਕਹਿ ਰਿਹਾ ਵੀ ਮੈਂ ਕੀਤੀ ਆ। ਫਿਰ ਅੱਜ ਕਿੱਦਾਂ ਇਹ ਕਿਸੇ ਹੋਰ ਤੇ ਪੱਲਾ ਸੁੱਟ ਸਕਦੇ ਆ ਵੀ ਸੈਂਟਰ ਤੇ ਜਾਂ ਦੂਜੇ ਤੇ? ਠੀਕ ਆ, ਉਹ ਇਹਨਾਂ ਦੀ ਮਿਲੀ ਭੁਗਤ ਆ, ਜਦੋਂ ਚੱਲਦਾ ਦਿੱਲੀ ਤੋਂ ਸਾਰਾ ਕੁਝ ਚੱਲ ਰਿਹਾ ਵਾ, ਪਰ ਇਹਦੇ 'ਚੋਂ ਭਗਵੰਤ ਮਾਨ ਨੂੰ ਆਪਾਂ ਬਾਹਰ ਨਹੀਂ ਕਰ ਸਕਦੇ ਵੀ ਭਗਵੰਤ ਮਾਨ ਜੀ ਆਪਣੇ ਆਪ ਨੂੰ ਕਹੇ ਵੀ ਮੈਂ ਫਰਗ ਹਾਂ। ਇਹ ਆਪ ਲਾਈਵ ਹੋ ਕੇ ਇਸ ਚੀਜ਼ ਨੂੰ ਇਹਨੇ ਮੰਨਿਆ ਵਾ। ਹੁਣ ਜੇਕਰ ਆਪਾਂ ਦੂਜੀ ਗੱਲ ਕਰ ਲਈਏ ਵੀ ਇਹ ਕਹਿੰਦੇ ਆ ਵੀ ਅੰਮ੍ਰਿਤਪਾਲ ਪੁੱਤ ਮਰਵਾਉਂਦਾ ਸੀ। ਮੈਂ ਅੱਗੇ ਵੀ ਕੱਲ੍ਹ ਪਰਸੋਂ ਹੀ ਇੱਕ ਪਿੰਡ ਦੇ ਵਿੱਚ ਮੀਟਿੰਗ ਉੱਥੇ ਗਏ, ਉਹ ਕਹਿੰਦੇ ਵੀ ਸਾਡੇ ਪਿੰਡੋਂ ਜਦੋਂ 84 ਦਾ ਦੌਰ ਸੀ ਨਾ, ਹਥਿਆਰਬੰਦ ਸੰਘਰਸ਼ ਜਦੋਂ ਲੜਿਆ ਆਪਣੇ ਹੱਕਾਂ ਦੀ ਮੰਗ ਖਾਤਰ, ਉਦੋਂ ਕੇਵਲ 2 ਮੁੰਡੇ ਸ਼ਹੀਦ ਹੋਏ ਆ, ਤੇ ਆ ਚਿੱਟੇ ਨੇ, ਜਿਹੜੇ ਚਿੱਟੇ 'ਚੋਂ ਅੰਮ੍ਰਿਤਪਾਲ ਆਣ ਕੇ ਕੱਢਦਾ ਸੀ, ਉਹ ਚਿੱਟੇ ਦੇ ਨਾਲ 20 ਤੋਂ 25 ਮੁੰਡੇ ਮਰ ਚੁੱਕੇ ਆ। ਵੀ ਜਿਹੜੇ ਦੌਰ ਨੂੰ ਇਹਨਾਂ ਨੇ ਹਊਆ ਬਣਾ ਛੱਡਿਆ ਵਾ ਵੀ ਅੰਮ੍ਰਿਤਪਾਲ ਉਹ ਦੌਰ ਖੜਾ ਕਰ ਰਿਹਾ ਸੀ,
ਅਮਰਤਪਾਲ ਦੁਬਾਰਾ 84 ਜਾਂ ਦੁਬਾਰਾ ਉਹ ਹਥਿਆਰਬੰਦ ਸੰਘਰਸ਼ ਵਾਲਾ ਦੌਰ ਲਿਆ ਰਿਹਾ ਸੀ। ਹਾਲਾਂਕਿ ਅਮਰਤਪਾਲ ਨੇ ਜਾਂ ਉਹਦੇ ਬੰਦਿਆਂ ਨੇ ਕਦੇ ਕੋਈ ਫਾਇਰ ਨਹੀਂ ਕੀਤਾ, ਕਦੇ ਕੋਈ ਹਵਾਈ ਫਾਇਰ ਤੱਕ ਨਹੀਂ ਕੀਤਾ, ਕਿਤੇ ਕੋਈ ਗੋਲੀ ਨਹੀਂ ਚਲਾਈ, ਕੋਈ ਰਿਕਾਰਡ ਨਹੀਂ ਇਹਨਾਂ ਕੋਲ ਇਦਾਂ ਦਾ। ਜਿਹੜੇ ਦੌਰ ਦਾ ਹੂਆ ਬਣਾ ਕੇ NSA ਲਾ ਰਹੇ ਆ, ਉਸ ਦੌਰ ਦੇ ਵਿੱਚ ਤੁਸੀਂ ਪਿੰਡ ਪਿੰਡ ਚਲੇ ਜਾਓ, ਕਿਸੇ ਪਿੰਡ ਇੱਕ ਮੁੰਡਾ ਸ਼ਹੀਦ ਹੋਇਆ, ਕਿਸੇ ਪਿੰਡ 2, ਕਈਆਂ ਪਿੰਡਾਂ ਦੇ ਵਿੱਚ ਕੋਈ ਵੀ ਨਹੀਂ। ਤੇ ਆ ਜਿਹੜਾ ਦੌਰ ਇਹਨਾਂ ਸਰਕਾਰਾਂ ਨੇ ਚਲਾਇਆ ਚਿੱਟੇ ਦਾ ਦੌਰ, ਤੁਸੀਂ ਕੋਈ ਵੀ ਪਿੰਡ, ਮੈਂ ਕਹਿੰਦਾ ਵੀ ਤੁਸੀਂ ਹਰੇਕ ਪਿੰਡ ਦੇ ਵਿੱਚ ਚਲੇ ਜਾਓ, 10 ਤੋਂ 15 ਨਹੀਂ ਤਾਂ ਜ਼ਿਆਦਾ ਗਿਣਤੀ ਹੋਊਗੀ ਵੀ ਇੰਨੇ ਮੁੰਡੇ ਚਿੱਟੇ ਨੇ ਮਾਰਤੇ, ਜਿਹੜੇ ਨੌਜਵਾਨਾਂ ਨੂੰ ਭਾਈ ਅਮਰਤਪਾਲ ਬਚਾ ਰਿਹਾ ਹੈ। ਤੇ ਉਹਦਾ ਅਜੇ ਕਿੰਨੇ ਕੁ ਮਹੀਨੇ, 6-7 ਮਹੀਨਿਆਂ ਦੀ ਜਿਹੜੀ ਕਾਰਗੁਜ਼ਾਰੀ, ਉਹਦੇ ਵਿੱਚ ਉਹਨੇ ਕਿੰਨੇ ਪੁੱਤ ਮਾਵਾਂ ਦੇ ਬਚਾਏ ਆ। ਆਮ ਕਰਕੇ ਵੱਡਾ ਸਵਾਲ ਤੇ ਇਹ ਹੈ ਨਾ ਵੀ ਪੰਜਾਬ ਸਰਕਾਰ ਦੀ ਫਿਰ ਇਦਾਂ ਦੀ ਕਿਹੜੀ ਮਜਬੂਰੀ ਬਣੀ ਕਿ ਜੇ 3 ਵਾਰ NSA ਲੱਗਾ ਹੈ, ਚੌਥੀ ਵਾਰ ਪਤਾ ਨਹੀਂ ਕਿ ਸੈਂਟਰ ਨੇ ਹਟਾਉਣਾ ਹੈ ਜਾਂ ਨਹੀਂ, ਪਰ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਰੁਖ ਕਰਕੇ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਅਪਰੋਚ ਕਰਕੇ ਇਹ ਸ਼ਬਦ ਕਿਉਂ ਕਹੇ ਅਮਰਤਪਾਲ ਸਿੰਘ ਦੇ ਬਾਬਤ? ਦੇਖੋ ਜੀ, ਜਿਹੜੀ ਕੁਰਸੀ ਹੁੰਦੀ ਹੈ ਨਾ, ਜਦੋਂ ਬੰਦਾ ਕੁਰਸੀ ਵਾਲੀ ਦੌੜ 'ਚ ਪੈ ਜਾਂਦਾ ਵਾ, ਉਹ ਤਾਂ ਉਹਨੇ ਆਪਣੀ ਕੁਰਸੀ ਬਚਾਉਣੀ ਆ। ਉਹਦੀ ਖਾਤਰ ਉਹ ਭਾਵੇਂ ਉਹਨੇ ਆਪਣੇ ਪਿਓ ਨੂੰ ਜੇਲ੍ਹ 'ਚ ਸੁੱਟਣਾ ਪਵੇ, ਭਾਵੇਂ ਆਪਣੀ ਮਾਂ ਨੂੰ ਜੇਲ੍ਹ 'ਚ ਸੁੱਟਣਾ ਪਵੇ। ਕਹਿੰਦੇ ਹੁੰਦੇ ਸਿਆਸਤ 'ਚ ਕੋਈ ਸਕਾ ਨਹੀਂ। ਇਹਨਾਂ ਨੂੰ ਲੱਗਦਾ ਵਾ ਵੀ ਜੇ ਅਮਰਤਪਾਲ ਪੰਜਾਬ ਆਉਂਦਾ ਨਾ, ਉਹਦੀ ਪੰਜਾਬ ਆਉਣ ਦੀ ਖਬਰ ਹੀ, ਭਾਵੇਂ ਉਹ ਫੋਟੋ ਵੀਡੀਓ ਕੋਈ ਨਾ ਆਵੇ, ਉਹਦਾ ਕੋਈ ਬੋਲ ਨਾ ਆਵੇ, ਕੁਛ ਨਾ ਉਹਨੂੰ ਦਿਖੇ ਨਾ, ਪੰਜਾਬ ਆਉਣ ਦੀ ਜਿਹੜੀ ਉਹਦੀ ਖਬਰ ਆ ਨਾ, ਵੀ ਭਾਈ ਅਮਰਤਪਾਲ ਨੂੰ ਜਿੱਦਣ ਖਬਰ ਆ ਗਈ ਵੀ ਡਿਬਰੂਗੜ੍ਹ ਤੋਂ ਪੰਜਾਬ ਲੈ ਆਂਦਾ ਹੈ, ਤੇ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਲਹਿਰ ਚੱਲੂਗੀ ਵੀ ਪਿੰਡ ਪਿੰਡ ਦੇ ਵਿੱਚ ਜਿਹੜਾ ਵੋਟ ਬੈਂਕ ਆ ਭਾਈ ਅਮਰਤਪਾਲ ਦੇ ਨਾਲ ਖੜਾ ਹੋ ਜਾਊਗਾ। ਇਸ ਚੀਜ਼ ਦਾ ਇਹਨਾਂ ਨੂੰ ਡਰ ਆ। ਪੋਲੀਟੀਕਲ ਇਫੈਕਟ ਪੈਂਦਾ ਇਹਦੇ ਨਾਲ, ਪੋਲੀਟੀਕਲ ਇਫੈਕਟ ਬਹੁਤ ਵੱਡਾ ਪੈਂਦਾ ਜੇਕਰ ਭਾਈ ਅਮਰਤਪਾਲ ਪੰਜਾਬ ਆਉਂਦਾ ਹੈ। ਤੇ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਪੁੱਤਾਂ ਦੀ, ਨੌਜਵਾਨੀ ਦੀ, ਭੈਣਾਂ ਦੀ, ਮਾਵਾਂ ਦੇ ਦਿਲਾਂ ਦੀ ਆਵਾਜ਼ ਹੀ ਇਹ ਆ ਵੀ ਭਾਈ ਅਮਰਤਪਾਲ ਨੂੰ ਪੰਜਾਬ ਲਿਆਂਦਾ ਜਾਵੇ। ਤੇ ਜੇਕਰ ਉਹ ਦਿਲਾਂ ਦੀ ਆਵਾਜ਼ ਪੂਰੀ ਹੁੰਦੀ ਦਿਖਦੀ ਆ, ਤੇ ਪੋਲੀਟੀਕਲ ਇਫੈਕਟ ਦਾ ਹੀ ਹੋਰ ਕੋਈ, ਉਹਨੇ ਕਿਹਾ ਤਾਂ ਹੈਗਾ ਅਮਰਤਪਾਲ ਨੇ, ਦੂਜਾ ਮੁੱਖ ਮੰਤਰੀ ਭਗਵੰਤ ਮਾਨ ਨੇ, ਵੀ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਆ। ਇਹਦਾ ਮਤਲਬ ਵੀ ਆਹ ਦੁਸ਼ਮਣੀ ਕੁਰਸੀ ਵਾਲੀ ਆ, ਹੋਰ ਕੋਈ ਨਿੱਜੀ ਕੋਈ ਵੱਟ ਬੰਨੇ ਦਾ ਤੇ ਵੈਰ ਨਹੀਂ ਹੈਗਾ। ਤੇ ਜੇਕਰ ਭਾਈ ਅਮਰਤਪਾਲ ਪੰਜਾਬ ਆਉਂਦਾ ਹੈ, ਤੇ ਇੱਕ ਵਾਰ ਪੂਰਾ ਸੋਸ਼ਲ ਮੀਡੀਆ, ਪੂਰੇ ਗਰਾਊਂਡ ਦੇ ਲੋਕ, ਸੱਥਾਂ ਗਲੀਆਂ ਦੇ ਵਿੱਚ ਇੱਕੋ ਖਬਰ ਚੱਲੂਗੀ ਵੀ ਭਾਈ ਅਮਰਤਪਾਲ ਪੰਜਾਬ ਆ ਚੁੱਕਾ ਹੈ। ਤੇ ਉਸ ਖਬਰ ਦੇ ਨਾਲ ਇਹਨਾਂ ਦਾ ਵੋਟ ਬੈਂਕ ਦਾ ਵੱਡਾ ਨੁਕਸਾਨ ਹੋਊਗਾ, ਜਿਹਦੇ ਕਾਰਨ ਇਹ ਚਾਹੁੰਦੇ ਆ ਵੀ ਭਾਈ ਅਮਰਤਪਾਲ ਨੂੰ ਉੱਥੇ ਹੀ ਰੱਖਿਆ ਜਾਵੇ। ਹੋਰ ਇਹਨਾਂ ਨੂੰ ਬਲਾਤਕਾਰੀਆਂ ਤੋਂ ਨਹੀਂ ਡਰ ਆ ਰਿਹਾ, ਇਹਨਾਂ ਨੂੰ ਗੈਂਗਸਟਰਾਂ ਤੋਂ ਨਹੀਂ ਡਰ ਆ ਰਿਹਾ। ਫਿਰ ਜਿਹੜੇ ਬੰਦੇ ਨੂੰ, ਜਿਹਨੇ ਆਣ ਕੇ ਅੰਮ੍ਰਿਤ ਛਕਾਇਆ, ਜਿਹੜੇ ਬੰਦੇ ਨੂੰ ਆਪਣਾ ਜਥੇਦਾਰ ਮੰਨ ਲਿਆ ਨੌਜਵਾਨਾਂ ਨੇ, ਉਸ ਬੰਦੇ ਤੋਂ ਕਾਹਦਾ ਡਰ ਆ ਰਿਹਾ? ਇਹਦਾ ਮਤਲਬ ਵੀ ਇਹ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੇ। ਇਹ ਨਹੀਂ ਚਾਹੁੰਦੇ ਵੀ ਪੰਜਾਬ ਦੇ ਨੌਜਵਾਨ ਦਮਾਲੇ ਬੰਨਣ, ਪੰਜਾਬ ਦੇ ਨੌਜਵਾਨ ਦਾੜੇ ਰੱਖਣ, ਪੰਜਾਬ ਦੇ ਨੌਜਵਾਨ ਗਾਤਰੇ ਪਾਉਣ। ਇਹ ਚਾਹੁੰਦੇ ਆ ਵੀ ਉਹ ਸਿਰ ਮੂੰਹ ਬਣਾ ਕੇ ਆਪਣੇ ਮਾਵਾਂ ਦੇ ਕੰਨਾਂ 'ਚੋਂ ਵਾਲੀਆਂ ਖਿੱਚਦੇ ਫਿਰਨ, ਭੜੋਲਿਆਂ 'ਚੋਂ ਦਾਣੇ ਕੱਢਦੇ ਫਿਰਨ, ਤੇ ਗਲੀਆਂ ਦੇ ਵਿੱਚ, ਨਾਲੀਆਂ ਦੇ ਵਿੱਚ ਡਿੱਗੇ ਫਿਰਨ। ਜਦੋਂ ਵੀ ਕੋਈ ਮੀਡੀਆ ਦੇ ਵਿੱਚ ਚਰਚਾਵਾਂ ਹੁੰਦੀਆਂ ਨੇ, ਤਾਂ ਤੁਹਾਡੇ ਜਿਹੜੇ ਵਿਰੋਧੀ ਧਿਰ ਵਾਲੇ ਨੇ, ਉਹ ਵੀ ਕਿਤੇ ਨਾ ਕਿਤੇ ਤੰਜ ਕੱਸਦੇ ਨੇ ਕਿ ਇਹ ਜਿਹੜਾ ਇੰਨਾ ਵੱਡਾ ਘਟਨਾਕ੍ਰਮ ਅਜਨਾਲੇ ਦੇ ਵਿੱਚ ਹੋਇਆ, ਇਸੇ ਚੀਜ਼ ਨੂੰ ਲੈ ਕੇ ਤੁਹਾਡੀ ਪਾਰਟੀ ਦੇ ਵਿਅੰਗ ਕੱਸੇ ਜਾਂਦੇ ਨੇ, ਤੰਜ ਕੱਸੇ ਜਾਂਦੇ ਨੇ, ਵਿਰੋਧੀ ਧਿਰ ਜਿਹੜਾ ਇਹ ਕੁਝ ਕਰਦੇ ਨੇ। ਕੀ ਲੱਗਦਾ ਕਿ ਜਿਹੜਾ ਅਜਨਾਲੇ ਵਾਲਾ ਘਟਨਾਕ੍ਰਮ ਹੈ, ਉਹਨੂੰ ਕਿਹੜੇ ਪੁਆਇੰਟ ਵਿਊ ਨਾਲ ਦੇਖਦੇ ਆ ਤੁਸੀਂ? ਦੇਖੋ ਜੀ, ਅਜਨਾਲੇ ਵਾਲਾ ਘਟਨਾਕ੍ਰਮ ਕਿਸੇ ਦੀ ਨਜ਼ਰ 'ਚ ਸਹੀ ਹੋਊਗਾ, ਕਿਸੇ ਦੀ ਨਜ਼ਰ 'ਚ ਗਲਤ ਹੋਊਗਾ, ਪਰ ਇਹੋ ਜਿਹੇ ਘਟਨਾਕ੍ਰਮ ਕਿੰਨੇ ਹੋਏ ਆ। ਹਰਿਆਣੇ ਦੀ ਗੱਲ ਲਾ ਲਓ, ਯੂਪੀ ਦੀ ਗੱਲ ਲਾ ਲਓ, ਥਾਣਿਆਂ ਨੂੰ ਅੱਗਾਂ ਤੱਕ ਲਾ ਦਿੱਤੀਆਂ ਜਾਂਦੀਆਂ, ਪੁਲਿਸ ਵਾਲੇ ਸਾੜ ਦਿੱਤੇ ਜਾਂਦੇ ਡੀਜ਼ਲ ਪੈਟਰੋਲ ਪਾ ਕੇ। ਹੋਰ ਪਤਾ ਨਹੀਂ ਕਿਸਾਨ ਆਏ ਦਿਨ ਥਾਣੇ ਘੇਰ ਛੱਡਦੇ ਆ, ਟ੍ਰੇਨਾਂ ਘੇਰ ਛੱਡਦੇ। ਕਦੀ ਕਿਸੇ ਬੰਦੇ ਤੇ NSA ਲੱਗੀ? ਕਦੀ ਕਿਸੇ ਤੇ NSA ਨਹੀਂ ਲੱਗੀ ਅੱਜ ਤੱਕ। ਉਹ ਅਜਨਾਲੇ ਵਾਲੇ ਘਟਨਾਕ੍ਰਮ ਨੂੰ ਇੱਕ ਬਹਾਨਾ ਬਣਾਇਆ ਗਿਆ ਵਾ। ਭਾਵੇਂ ਤੁਸੀਂ ਉਹਨੂੰ ਆਪਣੀ ਨਜ਼ਰ 'ਚ ਗਲਤ ਗਿਣ ਲਓ, ਜੇ ਉਹ ਗਲਤ ਵੀ ਆ ਨਾ, ਤੇ ਉਹਦੀ ਸਜ਼ਾ NSA ਥੋੜ੍ਹੀ ਆ ਵੀ ਉਹਦੀ ਸਜ਼ਾ ਆਪਾਂ ਉਹਨੂੰ 3 ਵਾਰੀ NSA ਥੋੜ੍ਹੀ ਲਾ ਸਕਦੇ ਹਾਂ, ਜਾਂ ਉਹਨੂੰ ਪੰਜਾਬ ਤੋਂ ਬਾਹਰ ਉਹ 2500 ਕਿਲੋਮੀਟਰ ਡਿਬਰੂਗੜ੍ਹ ਥੋੜ੍ਹਾ ਰੱਖਾਂਗੇ। ਇੱਦਾਂ ਦੇ ਘਟਨਾਕ੍ਰਮ ਤੇ ਕਈ ਹੁੰਦੇ। ਕਿਸਾਨ ਆਏ ਦਿਨ ਧਰਨਾ ਲਾਉਂਦੇ ਆ, ਯੂਪੀ ਬਿਹਾਰ ਦੇ ਵਿੱਚ ਥਾਣਿਆਂ ਨੂੰ ਅੱਗਾਂ ਲਾ ਦਿੱਤੀਆਂ ਜਾਂਦੀਆਂ ਵਾ, ਪੁਲਿਸ ਵਾਲਿਆਂ ਨੂੰ ਸਾੜ ਦਿੱਤਾ ਜਾਂਦਾ ਤੇਲ ਪਾ ਕੇ, ਬਹੁਤ ਆਪਣੇ ਬੰਦੇ ਛਡਾ ਲਏ ਜਾਂਦੇ ਥਾਣਿਆਂ 'ਤੇ ਹਮਲਾ ਕਰਕੇ। ਇੱਦਾਂ ਦੇ ਘਟਨਾਕ੍ਰਮ ਹੁੰਦੇ ਰਹਿੰਦੇ, ਪਰ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਤੇ NSA ਨਹੀਂ ਲੱਗੀ। ਤੇ 3 ਵਾਰੀ ਤੇ ਪਹਿਲਾ ਅਮਰਤਪਾਲ ਬੰਦਾ ਵਾ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜਿਹਦੇ ਤੇ ਲਗਾਤਾਰ 3 ਵਾਰੀ NSA ਲੱਗੀ ਆ। ਇਸ ਕਰਕੇ ਅਜਨਾਲੇ ਵਾਲੇ ਘਟਨਾਕ੍ਰਮ ਨੂੰ ਤੇ ਇੱਕ ਕਹਿੰਦੇ ਹੁੰਦੇ ਆ ਵੀ ਉਹਨਾਂ ਨੇ ਆਧਾਰ ਬਣਾਇਆ ਵਾ, ਉਹਨਾਂ ਨੂੰ ਚੁੱਭਦੇ ਉਹਦਾ ਅੰਮ੍ਰਿਤ ਸੰਚਾਰ ਕਰਾਉਣਾ ਸੀ, ਉਹਨਾਂ ਨੂੰ ਚੁੱਭਦਾ ਪੰਜਾਬ ਦੇ ਵਿੱਚ ਜਿਹੜੀ ਖਾਲਸਾ ਵਹੀਰ ਨਿਕਲ ਰਹੀ ਸੀ, ਉਹਨਾਂ ਨੂੰ ਚੁੱਭਦਾ ਜਿਹੜੇ ਨੌਜਵਾਨ ਨਸ਼ੇ ਛੱਡ ਰਹੇ ਸੀ, ਜਿਹੜੇ ਨੌਜਵਾਨ ਜਾਗਰੂਕ ਹੋ ਰਹੀ ਸੀ, ਜਿਹੜੀ ਇੱਕ ਵੱਡੀ ਲਹਿਰ ਜਿੱਧਰ ਨੂੰ ਅਮਰਤਪਾਲ ਲੰਘਦਾ ਸੀ, ਲੋਕ ਕੋਠਿਆਂ 'ਤੇ ਚੜ੍ਹ ਕੇ ਇੱਕ ਉਹਦੀ ਤੱਕਣੀ, ਇੱਕ ਉਹਨੂੰ ਤੱਕਣ ਵਾਸਤੇ, ਇਹ ਜਿਹੜੀ ਲਹਿਰ, ਜਿਹੜਾ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਸੀ ਨਾ ਪੰਜਾਬ 'ਚੋਂ ਲੋਕਾਂ ਦਾ, ਉਹ ਚੀਜ਼ ਕਰਕੇ NSA ਲਾਈ ਆ। ਇਹ ਨਾਲੇ ਕਾਂਡ ਕਰਕੇ ਇਹ ਆਪਣਾ ਭੁਲੇਖਾ ਵਾ, ਇਹ ਵਿਰੋਧੀਆਂ ਦਾ ਭੁਲੇਖਾ ਹੋਊਗਾ।
ਵੀ ਵਿਰੋਧੀਆਂ ਨੂੰ ਆਪਾਂ ਇੱਥੇ ਬੰਦੇ ਮਰ ਜਾਂਦੇ ਆ, ਕਈ ਕੁਝ ਹੋ ਜਾਂਦਾ ਵਾ ਇੱਥੇ, ਇੱਕ ਦੂਜੇ ਦੇ ਘਰਾਂ ਦੇ ਲੁੱਟਾਂ ਖੋਹਾਂ ਕਿੰਨਾ ਕੁਝ ਕਦੀ ਐਨਐਸਏ ਲੱਗੀ ਵੇਖੀ ਆ। ਸੋ ਮੈਂ ਵਿਰੋਧੀਆਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਵੀ ਠੀਕ ਆ, ਅਸੀਂ ਤੁਹਾਡੇ ਕਹਿਣ ਤੇ ਮੰਨ ਲੈਂਦੇ ਆ ਵੀ ਇਹ ਨਾਲੇ ਵਾਲਾ ਘਟਨਾਕ੍ਰਮ ਗਲਤ ਸੀ, ਪਰ ਤੁਸੀਂ ਇਹ ਮੰਨਦੇ ਜੇ ਵੀ ਉਹਦਾ ਜਿਹੜਾ ਨਿਆਂ ਵਾ ਉਹ 3 ਵਾਰੀ ਐਨਐਸਏ ਲਾਉਣੀ ਹੈ, ਇਹ ਤੇ ਨਜਾਇਜ਼ ਧੱਕੇਸ਼ਾਹੀ ਹੈ ਨਾ। ਤੁਹਾਡੀ ਪਾਰਟੀ ਦਾ ਕੀ ਮੰਨਣਾ ਹੈ ਕਿ 3 ਵਾਰ ਐਨਐਸਏ ਲੱਗਣ ਤੋਂ ਬਾਅਦ ਫਿਰ ਜਿਹੜਾ ਚੌਥੀ ਵਾਰ ਸੈਂਟਰ ਸਰਕਾਰ ਐਨਐਸਏ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਕਿਨਾਰਾ ਕਰ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਇਸ ਵਾਰ ਐਨਐਸਏ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ? ਦੇਖੋ ਜੀ, ਜਿਹੜੇ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇੱਥੇ ਜੇ ਤੇ ਕਿਸੇ ਕਾਨੂੰਨ ਦੇ ਅਨੁਸਾਰ ਸਿੱਖਾਂ ਨਾਲ ਵਰਤਾਓ ਕੀਤਾ ਜਾਂਦਾ ਹੋਵੇ ਜਾਂ ਕਿਸੇ ਸੰਵਿਧਾਨ ਦੇ ਮੁਤਾਬਕ ਵਰਤਾਓ ਕੀਤਾ ਜਾਂਦਾ ਹੋਵੇ, ਫਿਰ ਅਸੀਂ ਉਹਦੇ ਆਧਾਰ ਤੇ ਤੁਹਾਡੇ ਨਾਲ ਕੋਈ ਇੱਥੇ ਦਾਅਵਾ ਪੇਸ਼ ਕਰੀਏ ਵੀ ਹਾਂ ਵੀ ਐਤਕੀ ਨਹੀਂ ਲੱਗਣੀ ਜਾਂ ਐਤਕੀ ਲੱਗੂਗੀ, ਕਿਉਂਕਿ ਇੱਥੇ ਕੋਈ ਪਤਾ ਹੀ ਨਹੀਂ ਸਿੱਖਾਂ ਦੇ ਨਾਲ ਉਹਨਾਂ ਨੇ ਨਜਾਇਜ਼ ਧੱਕੇਸ਼ਾਹੀ ਕਰਨੀ ਆ। ਜੱਗੀ ਜੌਹਲ ਵਰਗੇ ਬੰਦੇ ਜਿਨ੍ਹਾਂ ਦੇ ਅਜੇ ਤੱਕ ਕੇਸਾਂ ਦਾ ਹੀ ਨਹੀਂ ਪਤਾ, ਉਹਨਾਂ ਨੂੰ ਇਹਨਾਂ ਨੇ ਜੇਲ੍ਹ 'ਚ ਰੱਖ ਛੱਡਿਆ। ਇਹਨਾਂ ਦਾ ਸੰਵਿਧਾਨ ਤੇ ਇਹ ਵੀ ਕਹਿੰਦਾ ਵੀ ਜਿਹੜੇ ਬੰਦੇ ਨੇ ਇੱਕ ਵਾਰੀ ਸਜ਼ਾ ਪੂਰੀ ਆਪਣੀ ਕਰ ਲਈ ਆ, ਉਹਨੂੰ ਆਪਾਂ 1 ਮਿੰਟ ਵੀ ਜੇਲ੍ਹ 'ਚ ਨਹੀਂ ਰੱਖ ਸਕਦੇ। ਇੱਥੇ ਸਾਡੇ ਬੰਦਿਆਂ ਨੂੰ 10-10 ਸਾਲ ਹੋ ਗਏ ਸਜ਼ਾ ਪੂਰੀ ਕੀਤੀ ਨੂੰ, ਉਹ ਜੇਲ੍ਹ 'ਚ ਬੈਠੇ ਆ। ਇੱਥੇ ਕਿਤਾਬਾਂ ਰੱਖਣ ਤੇ ਬੰਦੇ ਜੇਲ੍ਹ 'ਚ ਬੈਠੇ ਆ। ਇੱਥੇ ਇਹਨਾਂ ਦੇ ਸੰਵਿਧਾਨ ਦੇ ਆਧਾਰ ਤੇ ਤੁਹਾਡੇ ਨਾਲ ਅਸੀਂ ਕਿਹੜੀ ਕਮੈਂਟਮੈਂਟ ਕਰੀਏ ਜਦੋਂ ਕੋਈ ਪਤਾ ਹੀ ਨਹੀਂ ਇਹਨਾਂ ਦਾ ਇਹ ਤੇ ਚਾਹੁਣ ਤੇ ਰਾਤੋਂ ਰਾਤ ਇਹ ਫਿਰ ਐਨਐਸਏ ਲਾ ਦੇਣ। ਅਸੀਂ ਅੱਜ ਦਾਅਵਾ ਕਰ ਦਈਏ ਵੀ ਐਨਐਸਏ ਨਹੀਂ ਲੱਗਣੀ, ਪਰ ਇਹ ਕੋਈ ਸਿੱਖਾਂ ਦੇ ਸਕੇ ਥੋੜੀ ਆ ਵੀ ਇਹ ਨਹੀਂ ਲਾਉਣਗੇ। ਇਹਨਾਂ ਦਾ ਜਿੰਨੀ ਦੇਰ ਤੱਕ ਬੰਦੇ ਬਾਹਰ ਨਹੀਂ ਆਉਂਦੇ, ਜਿੰਨੀ ਦੇਰ ਤੱਕ ਐਨਐਸਏ ਹੋਰ ਵੱਧਦੀ ਨਹੀਂ, ਅਸੀਂ ਕੋਈ ਕਮੈਂਟਮੈਂਟ ਹੀ ਨਹੀਂ ਕਰ ਸਕਦੇ, ਕਿਉਂਕਿ ਸਾਨੂੰ ਇਹਨਾਂ ਦੇ ਸੰਵਿਧਾਨ ਤੇ ਸਾਨੂੰ ਇਹਨਾਂ ਦੇ ਕਾਨੂੰਨ ਤੇ ਰੱਤਾ ਭਰ ਵੀ ਯਕੀਨ ਨਹੀਂ। ਕਿਉਂਕਿ ਇਹ ਅੱਖਾਂ ਮੀਟ ਕੇ ਆਪਣੀ ਜਿੰਨੀ ਧੱਕੇਸ਼ਾਹੀ ਹੋ ਸਕਦੀ ਆ ਓਨੀ ਸਿੱਖਾਂ ਦੇ ਨਾਲ ਕਰਦੇ ਆ, ਸਿੱਖ ਕੈਦੀਆਂ ਦੇ ਨਾਲ ਕਰਦੇ ਆ, ਸਾਡੇ ਬੰਦੀ ਸਿੰਘਾਂ ਦੇ ਨਾਲ ਕਰਦੇ ਆ। ਸੋ ਦੋਹਰਾ ਮਾਪਦੰਡ ਆ, ਦੋਹਰਾ ਕਾਨੂੰਨ ਆ, ਸਿੱਖਾਂ ਵਾਸਤੇ ਕੁਝ ਹੋਰ ਆ, ਬਹੁ ਗਿਣਤੀਆਂ ਵਾਸਤੇ ਕੁਝ ਹੋਰ ਆ। ਸੋ ਇਸ ਕਰਕੇ ਇਦਾਂ ਦੀ ਕੋਈ ਕਮੈਂਟਮੈਂਟ ਤੇ ਆਪਾਂ ਅਜੇ ਤੱਕ ਕਰਦੇ ਨਹੀਂ ਆ ਵੀ ਇਹ ਐਨਐਸਏ ਸ਼ਾਇਦ ਐਤਕੀ ਵਧਾਉਣਗੇ ਨਹੀਂ ਤੇ ਜਾਂ ਐਤਕੀ ਨਾ ਲਾਉਣਗੇ। ਬਿਲਕੁਲ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਬੰਦ ਹੈ, ਤਾਂ ਭਵਿੱਖ ਦੇ ਵਿੱਚ ਕੀ ਐਨਐਸਏ ਹਟਾਈ ਜਾਵੇਗੀ? ਤਾਂ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਲਿਖ ਕੇ ਦਿੱਤਾ ਹੋਇਆ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਨਾ ਕੀਤਾ ਜਾਵੇ, ਇਹ ਤਮਾਮ ਸਾਰੀਆਂ ਚਰਚਾਵਾਂ ਨੇ। ਪਰ ਦੇਖਣਾ ਹੋਵੇਗਾ ਇਹਨਾਂ ਚਰਚਾਵਾਂ ਦੇ ਵਿਚਾਲੇ ਪੰਜਾਬ ਦੀਆਂ ਪੋਲੀਟੀਕਲ ਧਿਰਾਂ ਜਾਂ ਜਿਹੜੇ ਗਰਾਊਂਡ ਤੇ ਵਿਚਰਨ ਵਾਲੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਵੋਟਰ ਕਹਿੰਦੇ ਹਾਂ 27 ਦੇ ਇਲੈਕਸ਼ਨ ਦੇ ਮੱਦੇਨਜ਼ਰ, ਉਹ ਕਿਹੜੀ ਧਿਰ ਦੀ ਕਿਸ ਤਰੀਕੇ ਦੇ ਨਾਲ ਚੋਣ ਕਰਨਗੇ। ਤਮਾਮ ਸਾਰੇ ਜਿਹੜੇ ਸਵਾਲ ਨੇ ਭਵਿੱਖ ਦੇ ਗਰਭ ਦੇ ਵਿੱਚ ਹੈ। ਅੱਗੇ ਵੀ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।